ਟੀਵੀ 84 ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਵਰਾਜ। ਜ਼ਿਕਰ ਕਰੀਏ ਤਾਂ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹਰ ਸਾਲ ਹੋਲੇ ਮਹੱਲੇ ਦੇ ਦਿਨਾਂ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਸੰਗਤ ਦੇ ਮਨਾਂ ਦੇ ਵਿੱਚ ਉਤਸ਼ਾਹ ਹੁੰਦਾ ਹੈ ਕਿ ਖਾਲਸੇ ਦੀ ਧਰਤੀ ਦੇ ਉੱਪਰ ਹੋਲੇ ਮਹੱਲੇ ਦੇ ਸਮੇਂ ਦੇ ਉੱਪਰ ਜਾਣਾ ਚਾਹੀਦਾ। ਤਾਂ ਇਸੇ ਨੂੰ ਮੱਦੇ ਨਜ਼ਰ ਦੇਖ ਸਕਦੇ ਹਾਂ ਕਿ ਜਿੱਥੇ ਵੱਖ-ਵੱਖ ਸੰਗਤਾਂ ਦਾ ਜਾਂ ਨੌਜਵਾਨਾਂ ਦਾ ਜ਼ਿਕਰ ਕਰੀਏ ਤਾਂ ਉਹ ਆਪਣੀ ਵਿੱਤ ਅਨੁਸਾਰ ਨਤਮਸਤਕ ਹੋਣ ਵਾਸਤੇ ਇਸੇ ਪਾਵਨ ਧਰਤੀ ਦੇ ਉੱਪਰ ਆਉਂਦੇ ਹਨ। ਤਾਂ ਇੱਕ ਇਹ ਟਰਾਲੀ ਦਾ ਜ਼ਿਕਰ ਕਰ ਦਿੰਦਾ ਜਿਹੜੀ ਕਿ ਅੰਮ੍ਰਿਤਸਰ ਦੇ ਨਾਲ ਸੰਬੰਧ ਰੱਖਣ ਵਾਲੇ ਪੰਡੋਰੀ ਗੋਲਾ ਨਾਮ ਦੇ ਪਿੰਡ ਤੋਂ ਆਈ ਹੈ। ਤਾਂ ਬੰਦੀ ਸਿੰਘਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਇਸ ਟਰਾਲੀ ਦੇ ਉੱਪਰ ਲੱਗੀਆਂ ਹੋਈਆਂ ਨੇ ਤੇ ਨਾਲ ਸਭ ਤੋਂ ਅਗਲੇ ਪਾਸੇ ਜਿਹੜਾ ਹੇਠਲੇ ਪਾਸੇ ਤਸਵੀਰ ਦੇਖੀ ਜਾਵੇ ਤਾਂ ਦੀਪ ਸਿੱਧੂ ਦੀ ਤਸਵੀਰ ਲੱਗੀ ਹੋਈ ਹੈ। ਖਾਲਸਾਈ ਨੀਲੇ ਪੀਲੇ ਨਿਸ਼ਾਨ ਲੱਗੇ ਹੋਏ ਨੇ, ਪਰ ਕਿਤੇ ਨਾ ਕਿਤੇ ਜਿਹੜੀਆਂ तमाम ਸਾਰੀਆਂ ਚੀਜ਼ਾਂ ਨੇ ਉਹ ਜ਼ਿਕਰਯੋਗ ਵੀ ਨੇ। ਔਰ ਇੱਧਰ ਹਰੀ ਸਿੰਘ ਨਲੂਗੇ ਦਾ ਕਿਹਾ ਜਾ ਸਕਦਾ ਇੱਕ ਸਿੰਬਲ ਵਜੋਂ ਇੱਕ ਸਟੈਚੂ ਵੀ ਲਗਾਇਆ ਹੋਇਆ। ਤਾਂ ਇੱਧਰ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਹੋਈ ਹੈ। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਵੀ ਆਪਣੇ ਆਪ ਦੇ ਵਿੱਚ ਨੌਜਵਾਨਾਂ ਨੂੰ ਜਾਂ ਸੰਗਤ ਨੂੰ ਇੱਕ ਨਵੇਕਲਾ ਸੁਝਾਅ ਦਿੰਦੀ ਹੈ। ਤਾਂ ਇਹ ਜਿਹੜੇ ਟਰਾਲੀ ਦੇ ਵਿੱਚ ਨੌਜਵਾਨ ਨੇ ਉਹਨਾਂ ਦੇ ਨਾਲ ਵੀ ਯਤਨ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਉਹ ਟਰਾਲੀ ਸ਼ਿੰਗਾਰ ਕੇ ਲਿਆਏ ਨੇ, ਇੱਕ ਵਿਲੱਖਣ ਦਿੱਖ ਦੇ ਕੇ ਲਿਆਏ ਗਏ ਨੇ। ਜਿਹੜਾ ਵੀ ਇਸ ਟਰਾਲੀ ਨੂੰ ਦੇਖਦਾ ਇੱਕ ਵਾਰ ਇਹਨਾਂ ਬਾਈਆਂ ਦੇ ਵੱਲੋਂ ਜਿਹੜੀ ਕ੍ਰੀਏਟੀਵਿਟੀ ਕੀਤੀ ਹੋਈ ਹੈ ਉਹਦੇ ਫੈਨ ਹੋ ਜਾਂਦੇ ਨੇ। ਤਾਂ ਗੱਲਬਾਤ ਕਰ ਲੈਂਦੇ ਆ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ? ਸਾਡਾ ਜੀ ਨਗਰ ਪਿੰਡ ਪੰਡੋਰੀ ਗੋਲਾ, ਜ਼ਿਲ੍ਹਾ ਤਰਨਤਾਰਨ। ਕਦੋਂ ਦੇ ਆਏ ਹੋ? ਅਸੀਂ 1 ਤਰੀਕ ਦੇ ਪਹੁੰਚੇ ਇੱਥੇ ਜੀ। ਮੈਂ ਸਭ ਤੋਂ ਪਹਿਲਾਂ ਤੁਹਾਡੀ ਟਰਾਲੀ ਦਾ ਜ਼ਿਕਰ ਕਰਨਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਸ਼ਿੰਗਾਰ ਕੇ ਲੈ ਕੇ ਆਓ। ਏਸੀ ਲੱਗਾ ਹੋਇਆ, LCD ਲੱਗੀ ਹੋਈ ਹੈ, तमाम ਸਾਰੀਆਂ ਜਿਹੜੀਆਂ ਸਹੂਲਤਾਂ ਕਹੀਆਂ ਜਾ ਸਕਦੀਆਂ ਨੇ ਕਿ ਇਸ ਰੈਣ ਬਸੇਰੇ ਦੇ ਵਿੱਚ ਤਿਆਰ ਕੀਤਾ ਹੋਇਆ ਤੁਸੀਂ। ਸਭ ਤੋਂ ਪਹਿਲਾਂ ਦੱਸੋ ਕਿ ਮਨ ਦੇ ਵਿੱਚ ਵਿਉਂਤ ਕਿਵੇਂ ਉਪਜਦੀ ਹੈ ਕਿ ਇਸ ਤਰੀਕੇ ਦੇ ਨਾਲ ਰੈਣ ਬਸੇਰਾ ਤਿਆਰ ਕਰਕੇ ਖਾਲਸੇ ਦੀ ਧਰਤੀ ਦੇ ਉੱਪਰ ਹੋਲੇ ਮਹੱਲੇ ਦੇ ਉੱਪਰ ਜਾਣਾ ਚਾਹੀਦਾ? ਵੇਖੋ ਜੀ, ਇਹ ਤਾਂ ਇੱਦਾਂ ਵਾ ਜਿਸ ਤਰ੍ਹਾਂ ਲਾ ਲਓ ਵੀ ਤੁਸੀਂ ਦੇਖਦੇ ਵੀ ਸਭ ਟਰਾਲੀਆਂ ਮਤਲਬ ਕਿ ਆਪਾਂ ਤੰਬੂ ਗਨਾਤਾ ਵਗੈਰਾ ਟਰਾਲੀਆਂ ਦੇ ਪਾ ਕੇ ਲਿਆਉਂਦੇ ਆ। ਅੱਜ ਤੋਂ 5-7 ਸਾਲ ਪਹਿਲਾਂ ਆਪਾਂ ਵੀ ਇੱਦਾਂ ਹੀ ਆਉਂਦੇ ਹੁੰਦੇ ਸੀ। ਫਿਰ ਹੌਲੀ ਹੌਲੀ ਲਾ ਲਓ ਵੀ ਸਾਰਿਆਂ ਦੇ ਮਤਲਬ ਕਿ ਵੀਰਾਂ ਦੇ ਸਹਿਯੋਗ ਦੇ ਨਾਲ ਪਹਿਲੋਂ ਇਸ ਟਰਾਲੀ ਦੇ ਵਿੱਚ ਅਸੀਂ PVC ਕੀਤੀ। ਉਸ ਤੋਂ ਬਾਅਦ ਫਿਰ ਸਾਰਾ ਕੰਮ ਪਲਾਈ ਬੋਰਡ 'ਚ ਕਰਾਇਆ। ਹੁਣ ਇਸ ਟਰਾਲੀ ਨੂੰ ਅਸੀਂ ਮਤਲਬ ਕਿ ਪੱਕਾ ਯਾਤਰਾ ਵਾਸਤੇ ਰੱਖਤਾ। ਇਸ ਦੇ ਵਿੱਚੋਂ ਨਾ ਕੁਛ ਲਾਉਣਾ, ਹੋਰ ਸਮਾਨ ਲੱਗ ਭਾਵੇਂ ਜਾਵੇ, ਐਸਾ ਕੁਛ ਲਾਉਣਾ ਨਹੀਂ ਆ। ਇਹੀ ਵੀ ਉਹ ਤੇ AC ਲਾ ਲਓ। ਹੁਣ ਚਲੋ ਐਰਕਾ ਦੇ ਮੌਸਮ ਦਾ ਫਰਕ ਆ, ਲੇਕਿਨ ਬਹੁਤ ਗਰਮੀ ਹੁੰਦੀ ਆ। AC ਤੇ ਮਤਲਬ ਕਿ ਨਾਲ ਸੌਣ ਦੇ ਵਿੱਚ ਬਹੁਤ ਇਮਾਨਦਾਰੀ ਆਉਂਦੀ ਆ। ਬਾਕੀ ਜਿੰਨੀਆਂ ਵੀ ਮਤਲਬ ਕਿ ਟਰਾਲੀ ਦੇ ਵਿੱਚ ਜੋ ਵੀ ਚੀਜ਼ ਲੱਗੀ ਆ ਨਾ, ਸਾਰੀਆਂ ਆਲਰੇਡੀ ਚਾਲੂ ਆ। ਹਾਂਜੀ, ਜੇ ਆਪਾਂ ਗੱਲ ਕਰੀਏ ਤੁਹਾਡੇ ਨਾਲ ਜਿਹੜੇ ਨੌਜਵਾਨ ਆਏ ਨੇ ਜਾਂ ਸੰਗਤਾਂ ਆਈਆਂ ਨੇ, ਇਹ ਵੀ ਹਰ ਸਾਲ ਹੀ ਆਉਂਦੇ ਨੇ? ਹਾਂਜੀ ਹਾਂਜੀ, ਹਰ ਸਾਲ ਹੀ ਆਉਂਦੇ। ਮਤਲਬ ਕਿ 10 ਤੋਂ 12 ਵੀਰ ਨਾ ਹਰ ਸਾਲ ਹੀ ਉਪਰਾਲਾ ਕਰਕੇ ਅਸੀਂ ਆਉਂਦੇ ਆ ਜੀ। ਬਾਈ ਜੀ ਇੱਕ ਹੋਰ ਸਵਾਲ ਹੈ, ਜਿਵੇਂ ਲੋਕ ਕਮੈਂਟਾਂ ਦੇ ਵਿੱਚ ਵੀ ਜਿਹੜਾ ਸੁਝਾਅ ਰੱਖਣਗੇ ਕਿ ਟਰਾਲੀ ਤਾਂ ਤਿਆਰ ਕਰਕੇ ਲੈ ਆਏ, ਚੰਗੀ ਗੱਲ ਹੈ, ਰੈਣ ਬਸੇਰਾ ਸਹੀ ਹੋਣਾ ਚਾਹੀਦਾ, ਸਹੀ ਤਰੀਕੇ ਦੇ ਨਾਲ ਆਰਾਮ ਕੀਤਾ ਜਾ ਸਕੇ। ਟਰਾਲੀ ਦੇ ਵਿੱਚ ਨੌਜਵਾਨ ਸੁੱਤੇ ਰਹਿੰਦੇ ਆ ਜਾਂ ਦਰਸ਼ਨ ਕਰਨ ਵਾਸਤੇ, ਸੇਵਾ ਕਰਨ ਵਾਸਤੇ ਵੀ ਜਾਂਦੇ ਆ? ਹਾਂਜੀ, ਇੱਦਾਂ ਜੀ ਮੇਰੀ ਗੱਲ ਸੁਣੋ, ਆਪਣੇ ਨਗਰ ਦਾ ਲੰਗਰ ਆ ਸ਼ਹੀਦੀ ਬਾਗ, ਉੱਥੇ ਜੋ ਮਤਲਬ ਕਿ ਡਿਊਟੀ ਟਾਈਮ ਆ ਉਹ ਟਾਈਮ ਮਤਲਬ ਕਿ ਨੌਜਵਾਨ ਵਿੱਚ ਉੱਥੇ ਸੇਵਾ ਕਰਨ ਵੀ ਜਾਂਦੇ ਆ। ਅਤੇ ਬਾਕੀ ਚਲੋ ਮਤਲਬ ਕਿ ਆਪਣਾ ਹੋਲੇ ਮਹੱਲੇ ਦੇ ਤੌਰ 'ਤੇ ਦਰਸ਼ਨ ਮੇਲੇ ਕਰਕੇ ਫਿਰ ਆਣ ਕੇ ਟਰਾਲੀ 'ਚ ਬਹਿ ਜਾਂਦੇ। ਹਾਂਜੀ ਬਾਈ ਜੀ ਹੁਣਾਂ ਦੇ ਨਾਲ ਗੱਲਬਾਤ ਕਰਾਂਗੇ। ਕੀ ਨਾਮ ਹੈ ਜੀ ਤੁਹਾਡਾ? ਮਨਜੀਤ ਸਿੰਘ ਜੀ। ਤੁਸੀਂ ਕਿੱਥੋਂ ਆਏ ਹੋ ਜੀ? ਹਾਂਜੀ, ਨਗਰ ਪੰਡੋਰੀ ਗੋਲਾ ਜੀ। ਬਾਈ ਜੀ ਜਿਵੇਂ ਮੈਂ ਤੁਹਾਡੀ ਆ ਟਰਾਲੀ ਇੱਕ ਵੱਖਰੇ ਤਰੀਕੇ ਦੇ ਨਾਲ ਤੁਸੀਂ ਸ਼ਿੰਗਾਰੀ ਹੋਈ ਇਹਦਾ ਜ਼ਿਕਰ ਕੀਤਾ, ਤਾਂ ਇਸ ਤੋਂ ਪਹਿਲਾਂ ਮੈਂ ਨਾਲ ਬੰਦੀ ਸਿੰਘਾਂ ਦੀਆਂ ਤਸਵੀਰਾਂ ਟਰਾਲੀ ਦੇ ਬਾਰ-ਬਾਰ ਲੱਗੀਆਂ ਹੋਈਆਂ ਨੇ। ਕਿਤੇ ਨਾ ਕਿਤੇ ਸੰਗਤ ਦੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦੀਆਂ ਨੇ। ਸਭ ਤੋਂ ਪਹਿਲਾਂ ਦੱਸੋ ਕਿ ਜਿਹੜੀ ਬੰਦੀ ਸਿੰਘਾਂ ਦੀ ਤਸਵੀਰ ਬਾਹਰ ਲਗਾਈ ਹੋਈ ਹੈ, ਉਹਦਾ ਲਗਾਉਣ ਦਾ ਤੁਹਾਡਾ ਟੀਚਾ ਕੀ ਹੈ? ਸਾਡਾ ਟੀਚਾ ਇਹੀ ਹੈ ਜੀ, ਆਪਣਾ ਬੰਦੀ ਸਿੰਘ ਜੋ ਇੰਨੇ ਚਿਰਾਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਅਤੇ ਸਰਕਾਰ ਉਹਨਾਂ ਨੂੰ ਨਾ ਤਾਂ ਪਰੋਲ ਦੇ ਰਹੀ ਆ, ਨਾ ਉਹਨਾਂ ਨੂੰ ਜ਼ਮਾਨਤਾਂ ਮਿਲ ਰਹੀਆਂ ਆ। ਅਤੇ ਅਸੀਂ ਪੀਸਫੁਲੀ ਆਪਣਾ ਮਤਲਬ ਪ੍ਰੋਟੈਸਟ ਵੀ ਕਰ ਰਹੇ ਨੇ। ਆਪਣਾ ਚੰਡੀਗੜ੍ਹ ਦੇ ਵਿੱਚ ਵੀ ਧਰਨਾ ਲੱਗਾ ਹੈ। ਅਸੀਂ ਵੀ ਆਪਣੇ ਤੌਰ ਦੇ ਉੱਤੇ ਮਤਲਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਆ ਅਤੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਬੰਦੀ ਸਿੰਘਾਂ ਦੀ ਤਸਵੀਰ ਦੇ ਨਾਲ ਨਾਲ ਦੀਪ ਸਿੱਧੂ ਦੀ ਤਸਵੀਰ ਲੱਗੀ ਹੈ, ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਹੈ, ਉਹਦਾ ਲਗਾਉਣ ਦਾ ਮਨੋਰਥ ਕੀ ਹੈ? ਵੇਖੋ ਜੀ, ਸੰਤ ਭਿੰਡਰਾਂ ਵਾਲੇ ਜੋ ਨੇ ਉਹ ਤਾਂ ਇੱਕ ਆਈਕਨ ਨੇ ਸਾਡੇ ਯੂਥ ਦੇ, ਅਤੇ ਸਾਡੇ ਜੋ ਵੀ ਆਪਣਾ ਮਤਲਬ ਸਿੱਖ ਕੌਮ ਦੇ ਸਮਝ ਲਈਏ, ਮਤਲਬ ਉਹ ਇਕੱਲੇ ਸਿੱਖ ਕੌਮ ਦੇ ਨਹੀਂ, ਸਾਰੇ ਹੀ ਮਤਲਬ ਧਰਮਾਂ ਦਾ ਉਹ ਸਤਿਕਾਰ ਕਰਦੇ ਸੀ।
ਤੇ ਇਸ ਕਰਕੇ ਤੁਹਾਨੂੰ ਪਤਾ ਹੀ ਆ ਉਹ ਚੀਜ਼ ਦੇ ਨਾਲ ਮਤਲਬ ਅਸੀਂ ਵੀ ਉਦੋਂ ਤੋਂ ਮਤਲਬ ਪ੍ਰਭਾਵਿਤ ਹੋਏ ਆ ਤੇ ਸੰਤਾਂ ਦਾ ਸਤਿਕਾਰ ਕਰਦੇ ਆ ਤੇ ਦੀਪ ਸਿੱਧੂ ਭਾਈ ਜੀ ਉਹਨਾਂ ਦੇ ਚਲੋ ਮਤਲਬ ਥੋੜਾ ਸਮਾਂ ਪਰਮੇਸ਼ਰ ਨੇ ਉਹਨਾਂ ਨੂੰ ਸਵਾਸ ਬਖਸ਼ੇ। ਚਲੋ ਜੋ ਕੁਝ ਵੀ ਉਹਨਾਂ ਨੇ ਆਪਣੀ ਕੌਮ ਵਾਸਤੇ ਕੀਤਾ ਬਹੁਤ ਸੋਹਣਾ ਕੀਤਾ, ਵਧੀਆ ਕੀਤਾ ਜੀ। ਬਈ ਜੀ ਜੇ ਗੱਲ ਕਰੀਏ ਤਾਂ ਤੁਸੀਂ ਅੱਜ ਖਾਲਸੇ ਦੀ ਧਰਤੀ ਆਨੰਦਪੁਰ ਸਾਹਿਬ ਦੇ ਵਿੱਚ ਬੈਠ ਕੇ ਹੋਲਾ ਮਹੱਲਾ ਜਿਹੜਾ ਇੱਕ ਖਾਲਸੇ ਦਾ ਮਿਥਿਆ ਹੋਇਆ ਦਿਨ ਹੈ ਮਨਾ ਰਹੇ ਹੋ, ਤਾਂ ਇਹਦੇ ਨਾਲ ਜੇ ਗੱਲ ਕਰੀਏ ਤਾਂ ਕੌਮੀ ਇਨਸਾਫ ਮੋਰਚੇ ਦਾ ਜ਼ਿਕਰ ਤੁਸੀਂ ਵੀ ਕੀਤਾ, ਉੱਥੇ ਵੀ ਕਾਲ ਦਿੱਤੀ ਗਈ ਹੈ ਹੋਲਾ ਮਹੱਲਾ ਮਨਾਉਣ ਨੂੰ ਲੈ ਕੇ, ਉਸ ਗੱਲ ਨੂੰ ਕਿਵੇਂ ਦੇਖਦੇ? ਵੇਖੋ ਜੀ ਹਰੇਕ ਜੋ ਪੰਥ ਦਰਦੀ ਹੈ, ਜੋ ਗੁਰੂ ਨਾਨਕ ਨਾਮ ਲੇਵਾ ਆ, ਉਹਨੂੰ ਕਿਸੇ ਵੀ ਰਕਮ ਦਾ ਕੋਈ ਆਪਣਾ ਪੀਸਫੁਲੀ ਆ, ਨਾ ਕਿ ਆਪਣਾ ਕੋਈ ਮਾਰ ਧਾੜ ਵਾਲਾ ਜਾਂ ਦੂਜਾ ਪੀਸਫੁਲੀ ਕੋਈ ਵੀ ਆਪਣਾ ਪ੍ਰੋਟੈਸਟ ਹੁੰਦਾ ਆ, ਉਹਦੇ ਵਿੱਚ ਹਰੇਕ ਆਪਣਾ ਸਿੱਖ ਦਾ, ਹਰੇਕ ਪੰਜਾਬੀ ਦਾ, ਨਾ ਕਿ ਸਿੱਖ ਦਾ, ਹਰੇਕ ਪੰਜਾਬੀ ਦਾ ਫਰਜ਼ ਬਣਦਾ ਆ ਕਿ ਉੱਥੇ ਜਾਵੇ, ਬਣਦਾ ਆਪਣਾ ਯੋਗਦਾਨ ਦੇਵੇ। ਬਾਈ ਜੀ ਜਿਵੇਂ ਤੁਸੀਂ ਟਰਾਲੀ ਦਾ ਮੈਂ ਜ਼ਿਕਰ ਕੀਤਾ ਕਿ ਲੋਕ ਤੁਹਾਡੇ ਕੋਲੇ ਆਉਂਦੇ ਹੋਣਗੇ, ਆ ਕੇ ਗੱਲਬਾਤ ਕਰਦੇ ਹੋਣਗੇ, ਤੇ ਜਿਹੜੇ ਹਰ ਸਾਲ ਆਉਂਦੇ ਨੇ ਆਪਣੀਆਂ ਟਰਾਲੀਆਂ ਲੈ ਕੇ ਵੱਖੋ ਵੱਖਰੇ ਤਰੀਕੇ ਦੇ ਨਾਲ, ਉਹ ਵੀ ਆਪਣੀ ਵਿੱਤ ਅਨੁਸਾਰ ਸ਼ਿੰਗਾਰ ਕੇ ਲੈ ਕੇ ਆਉਂਦੇ ਨੇ, ਤੁਹਾਡੇ ਕੋਲੋਂ ਸੁਝਾਅ ਲੈਂਦੇ ਹੋਣਗੇ ਆ ਕੇ? ਹਾਂਜੀ, ਮਤਲਬ ਕਿ ਸੰਗਤ ਕਾਫੀ ਪੁੱਛ ਕੇ ਜਾਂਦੀ ਹੈ ਜੀ ਵੀ ਇਹ ਟਰਾਲੀ ਤੁਹਾਡੀ ਕਿੰਨੇ ਦੇ ਵਿੱਚ ਤਿਆਰ ਹੋਈ ਆ, ਤੁਸੀਂ ਕਿੱਥੋਂ ਤਿਆਰ ਕਰਾਈ ਆ, ਫਿਰ ਉਹਨਾਂ ਨੂੰ ਪ੍ਰੋਪਰ ਸਾਰੀ ਜਾਣਕਾਰੀ ਦੇ ਦਈਦੀ ਹੈ ਜੀ ਵੀ ਇਸ ਤਰ੍ਹਾਂ ਸਾਰੀ ਟਰਾਲੀ ਤਿਆਰ ਕੀਤੀ ਹੈ ਜੀ। ਹਾਂਜੀ, ਇੱਥੋਂ ਜਿਹੜੀ ਲਾਈਟ ਲੈ ਰਹੇ ਹੋ ਉਹ ਫਿਰ ਕਿਸੇ ਗੁਰਦੁਆਰਾ ਸਾਹਿਬ ਤੋਂ ਲੈ ਰਹੇ ਹੋ ਜਾਂ ਇਹਦੇ ਵਿੱਚ ਹੀ ਹੈ ਉਹਦੀ ਵਿਜ਼ਿਬਿਲਿਟੀ? ਲਾਈਟ ਵਾਸਤੇ ਵੇਖੋ ਜੀ ਉਸ ਤਰ੍ਹਾਂ ਤਾਂ ਅਸੀਂ ਇੱਕ ਇਨਵੇਟਰ ਦਾ ਵੀ ਇੰਤਜ਼ਾਮ ਕੀਤਾ, ਬਕਾਇਦਾ ਟਰੈਕਟਰ ਦੇ ਨਾਲ ਅਲਟਰਨੇਟਰ ਵੀ ਲਗਾਇਆ ਹੋਇਆ ਜਿਹੜਾ ਟਰਾਲੇ ਵਾਲਾ ਬੈਟਰੀ ਨੂੰ ਚਾਰਜ ਕਰਦਾ ਵਾ। ਉਸ ਤੋਂ ਬਾਅਦ ਜੇ ਸਾਨੂੰ ਏਸੀ ਵਾਸਤੇ ਮਤਲਬ ਲਾਈਟ ਦੀ ਲੋੜ ਪੈਂਦੀ ਤਾਂ ਉਹ ਲੰਗਰ ਵਾਲਿਆਂ ਨਾਲ ਸੰਪਰਕ ਕਰਕੇ ਕਿਸੇ ਵੀਰ ਨਾਲ ਤੇ ਆਪਾਂ ਲਾਈਟ ਲੈ ਲਈਦੀ ਹੈ। ਕਿੰਨੇ ਸਾਲ ਤੋਂ ਲੱਗੇ ਹੋ ਇੱਥੇ ਖਾਲਸੇ ਦੀ ਹੋਲੇ ਮਹੱਲੇ ਦੇ ਦਿਨਾਂ ਦੇ ਵਿੱਚ? ਹਾਂਜੀ, ਕਿੰਨੇ ਸਾਲਾਂ ਤੋਂ ਲੱਗੇ ਹੋ ਹੋਲੇ ਮਹੱਲੇ ਤੇ? ਸਾਨੂੰ ਇੱਥੇ ਆਉਂਦੇ ਤਕਰੀਬਨ ਮਤਲਬ ਕਿ 12 ਸਾਲ ਹੋ ਗਏ ਜੀ। ਹਾਂਜੀ, ਤੇ ਉਸ ਆ ਟਰਾਲੀ ਮਤਲਬ ਕਿ ਇਸ ਤਰ੍ਹਾਂ ਮਤਲਬ ਕਿ ਸ਼ਿੰਗਾਰ ਕੇ ਲਿਆਉਣ ਅੱਜ ਚੌਥਾ ਸਾਲ ਹੈ ਰਕਾ। ਹਾਂਜੀ ਬਾਈ ਜੇ ਆਪਾਂ ਗੱਲ ਕਰੀਏ ਵਿੱਤੀ ਤੌਰ ਤੇ ਗੱਲ ਕਰਨੀ ਹੋਵੇ ਤਾਂ ਫਿਰ ਵੀ ਟਰਾਲੀ ਨੂੰ ਸਜਾਉਣ ਦੇ ਉੱਪਰ ਜਿਸ ਤਰੀਕੇ ਨਾਲ ਤੁਸੀਂ ਇਹਦੀ ਕ੍ਰੀਏਟੀਵਿਟੀ ਕੀਤੀ ਹੋਈ ਹੈ, ਡਿਜ਼ਾਈਨਿੰਗ ਕੀਤੀ ਹੋਈ ਹੈ, ਤਾਂ ਕੁੱਲ ਮਿਲਾ ਕੇ ਖਰਚੇ ਦੀ ਗੱਲ ਕਰੀਏ ਕਿੰਨਾ ਕੁ ਆ ਜਾਂਦਾ ਖਰਚਾ? ਖਰਚਾ ਵੇਖੋ ਜੀ ਮਤਲਬ ਕਿ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਇਸ ਆ ਚੌਥਾ ਸਾਲ ਆਪਾਂ ਨੂੰ ਇਹ ਲਗਾਤਾਰ ਮਤਲਬ ਕਿ ਥੋੜਾ ਕਰਕੇ ਖਰਚਾ ਕਰਦੇ ਆ। 4 ਲੱਖ ਦੇ ਕਰੀਬ ਖਰਚਾ ਲੱਗ ਗਿਆ ਟਰਾਲੀ ਤੋਂ ਬਿਨਾਂ ਡੈਕੋਰੇਸ਼ਨ ਦੇ ਉੱਪਰ ਹੀ। ਹਾਂਜੀ, ਜਿਹੜੀ ਬੰਦੀ ਸਿੰਘਾਂ ਦੀ ਤਸਵੀਰ ਦਾ ਮੈਂ ਜ਼ਿਕਰ ਭਾਈ ਸਾਹਿਬ ਦੇ ਨਾਲ ਵੀ ਕੀਤਾ, ਦੀਪ ਸਿੱਧੂ ਦਾ, ਸੰਤ ਭਿੰਡਰਾਂ ਵਾਲਿਆਂ ਦਾ, ਉਹ ਜਿਹੜੀਆਂ ਤਮਾਮ ਤਸਵੀਰਾਂ ਉਹ ਵੀ ਤੁਹਾਡੇ ਮਨ ਦੀ ਘਾਟ ਸੀ ਜਾਂ ਹੋਰ ਵੀਰਾਂ ਨੇ ਰਲ ਕੇ ਸੁਝਾਅ ਦਿੱਤਾ ਕਿ ਇਸ ਵਾਰ ਜਿਹੜਾ ਬੰਦੀ ਸਿੰਘਾਂ ਦੀ ਤਸਵੀਰ ਵੀ ਲਾਉਣੀ ਚਾਹੀਦੀ ਹੈ? ਵੇਖੋ ਕਿ ਮਤਲਬ ਕਿ ਜਿਹੜੀ ਆਪਣੀ ਨੌਜਵਾਨ ਮਤਲਬ ਕਿ ਸਾਰੀ ਅੱਜ ਦਾ ਯੂਥ ਆ, ਭਾਵੇਂ ਮਤਲਬ ਕਿ ਕੋਈ ਆਪਾਂ ਇੱਕ ਦੂਜੇ ਨਾਲ ਗੱਲ ਕਰੀਏ ਨਾ ਕਰੀਏ, ਪਰ ਦਿਲ ਦੇ ਵਿੱਚ ਸਾਰਿਆਂ ਦੇ ਹੈਗਾ ਹੀ ਆ ਵੀ ਹੁਣ ਆਪਣਾ ਬੱਚਾ ਲਾ ਲਓ ਵੀ ਸਕੂਲੋਂ 10 ਮਿੰਟ ਲੇਟ ਹੋ ਜੇ ਨਾ ਤੇ ਆਪਣੇ ਭਾਰੀ ਬਣ ਜੇ, ਤੇ ਉਹ ਵੀ ਤੇ ਕਿਸੇ ਦੇ ਪੋਤੇ ਆ ਮਤਲਬ ਕਿ ਜਿਹੜੇ ਮਤਲਬ ਕਿ ਆਪਣੀ ਬਣਦੀਆਂ ਸਜ਼ਾਵਾਂ ਤੋਂ ਵੱਧ ਭੁਗਤ ਰਹੇ ਆ। ਠੀਕ ਹੈ ਨਾ ਜੀ, ਮਤਲਬ ਕਿ ਕੁਛ ਨਾ ਕੁਛ ਦਰਦ ਤੇ ਹਰ ਇੱਕ ਦੇ ਮਨ ਦੇ ਵਿੱਚ ਹੁੰਦਾ ਹੀ ਆ ਵੀ ਮਤਲਬ ਕਿ ਵੀ ਨਹੀਂ ਇਹ ਇਨਸਾਫ ਹੈ, ਮਿਲਣਾ ਚਾਹੀਦਾ। ਹਾਂਜੀ, ਬੰਦੀ ਸਿੰਘਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਵਾਉਣ ਨੂੰ ਲੈ ਕੇ ਕੀ ਨਾਕਾਮੀ ਕਿਸ ਦੀ ਮੰਨਦੇ ਹੋ? ਸਰਕਾਰਾਂ ਦੀ ਨਾਕਾਮੀ ਤਾਂ ਹੈ ਹੀ ਹੈ ਨੇ। ਸਰਕਾਰਾਂ ਜਾਂ ਜਿਹੜੀਆਂ ਸੱਤਾਧਾਰੀ ਧਿਰਾਂ ਹੁੰਦੀਆਂ ਨੇ, ਉਹ ਜਿਹੜੀਆਂ ਮਿਨੋਰਟੀ ਨੇ, ਕਿਤੇ ਨਾ ਕਿਤੇ ਲੋਕ ਇਹ ਵੀ ਮੰਨਦੇ ਨੇ ਕਿ ਘੱਟ ਗਿਣਤੀਆਂ ਨੂੰ ਇਨਸਾਫ ਬਹੁਤ ਘੱਟ ਦਿੰਦੇ ਨੇ, ਪਰ ਦੂਜੇ ਪਾਸੇ ਨਾਕਾਮੀ ਸੰਗਤ ਦੀ, ਲੋਕਾਂ ਦੀ ਰਹੀ ਹੈ ਜਾਂ ਜਿਹੜੀਆਂ ਵੱਡੀਆਂ ਸੰਸਥਾਵਾਂ ਦੀ ਕਹਿ ਸਕਦੇ ਹਾਂ? ਵੇਖੋ ਜੀ ਮਤਲਬ ਕਿ ਸਾਡੀ ਉਮਰ ਦੇ ਅਨੁਸਾਰ ਅਸੀਂ ਮਤਲਬ ਕਿ ਜ਼ਿਆਦਾ ਕੁਛ ਤੇ ਨਹੀਂ ਜਾਣਦੇ, ਬਸ ਇੰਨਾ ਵੀ ਜ਼ਿਆਦਾਤਰ ਇਹੋ ਸੁਣਦੇ ਆ ਰਹੇ ਆ ਵੀ ਜਿਹੜੀਆਂ ਬੀਤ ਚੁੱਕੀਆਂ ਸਰਕਾਰਾਂ ਵਾ ਉਹ ਅੱਜ ਵਾਲੀ ਸਰਕਾਰ ਤੇ ਇਲਜ਼ਾਮ ਲਾਈ ਜਾਂਦੀਆਂ ਵੀ ਇਹ ਨਹੀਂ ਛੱਡਦੇ। ਅੱਜ ਵਾਲੀ ਸਰਕਾਰ ਆ ਉਹ ਬੀਤੀ ਸਰਕਾਰ ਤੇ ਇਲਜ਼ਾਮ ਲਾਈ ਜਾਂਦੀ ਆ। ਬਾਕੀ ਉੱਥੇ ਜਿਹੜੀਆਂ ਆਪਣੀਆਂ ਮਾਨਯੋਗ ਸਿੱਖ ਜਥੇਬੰਦੀਆਂ ਬੈਠੀਆਂ ਵਾ ਉਹਨਾਂ ਮਤਲਬ ਕਿ ਹੱਕ ਦਿਵਾਉਣ ਲਈ ਬੈਠੀਆਂ ਵਾ, ਕਿਸੇ ਕਾਰ ਨਹੀਂ ਬੈਠੀਆਂ ਉੱਥੇ। ਹਾਂਜੀ ਬਿਲਕੁਲ ਬਾਈ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਖਾਲਸੇ ਦੀ ਧਰਤੀ ਦੇ ਉੱਪਰ ਹੋਲੇ ਮਹੱਲੇ ਦੇ ਦਿਨਾਂ ਦੇ ਵਿੱਚ ਆ ਕੇ ਹਰ ਸਾਲ ਦੀ ਤਰ੍ਹਾਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ। ਤਾਂ ਇੱਕ ਵਿਲੱਖਣ ਚੀਜ਼ ਹੈ ਕਿ ਕਈ ਵਾਰ ਜਦੋਂ ਯਾਤਰਾ ਦੇ ਉੱਪਰ ਜਾਂਦੇ ਹਾਂ ਤਾਂ ਮਨ ਦੇ ਵਿੱਚ ਹੁੰਦਾ ਹੈ ਕਿ ਆਰਾਮ ਕਿਸ ਤਰ੍ਹਾਂ ਹੋਵੇਗਾ, ਜਿਹੜੀਆਂ ਘਰ ਦੇ ਵਿੱਚ ਸਹੂਲਤਾਂ ਹੈ ਉਹ ਪ੍ਰਾਪਤ ਨਹੀਂ ਹੁੰਦੀਆਂ। ਕੁਝ ਦਿਨ ਯਾਤਰਾ ਜਿਹੜਾ ਲੰਬੇ ਦਿਨਾਂ ਦੇ ਵਿੱਚ ਨਹੀਂ ਕੀਤੀ ਜਾ ਸਕਦੀ, ਪਰ ਇਹ ਬਾਈਆਂ ਨੇ ਇੱਕ ਤਰ੍ਹਾਂ ਦੇ ਨਾਲ ਉਦਾਹਰਨ ਉਹਨਾਂ ਲੋਕਾਂ ਦੇ ਵਾਸਤੇ ਸਿਰਜੀ ਹੈ ਜਿਹੜੇ ਗੁਰਧਾਮਾਂ ਦੀ ਯਾਤਰਾ ਕਰਨ ਤੋਂ ਗੁਰੇਜ਼ ਕਰਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਯਤਨਸ਼ੀਲ ਰਹਾਂਗੇ ਕਿ ਇਸ ਤਰ੍ਹਾਂ ਦੇ ਜਿਹੜੇ ਤਮਾਮ ਨੌਜਵਾਨ ਨੇ ਉਹਨਾਂ ਦੇ ਨਾਲ ਪੰਥਕ ਮੁੱਦਿਆਂ ਨੂੰ ਅਤੇ ਖਾਲਸੇ ਦੀ ਧਰਤੀ ਦੇ ਉੱਪਰ ਜਾਂ ਹੋਰ ਵੱਖ-ਵੱਖ ਜਿਹੜੀਆਂ ਉਹਨਾਂ ਦੀਆਂ ਸੁਚੱਜੀਆਂ ਗਤੀਵਿਧੀਆਂ ਨੇ ਉਹਨਾਂ ਦੀ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।